ਇੱਥੇ ਜਿਹੜੀ 6ਵੀਂ ਰੋ ਆ ਨਾ, ਜਦੋਂ ਤੁਸੀਂ ਲਾਇਬ੍ਰੇਰੀ ਦੇ ਵਿੱਚ ਜਾਓਗੇ, 6ਵੀਂ ਰੋ ਜਿਹੜੀ ਆ ਉੱਥੇ ਪੰਜਾਬੀ ਲਿਟਰੇਚਰ ਆ, ਪੰਜਾਬੀ ਕਿਤਾਬਾਂ ਵਾ। ਇਹਨੂੰ ਸ਼ੁਰੂ ਕਰਨ ਵਾਲੇ ਤਾਂ ਬੇਸ਼ੱਕ ਅੱਜ ਸਾਡੇ ਦਰਮਿਆਨ ਨਹੀਂ ਰਹੇ ਜਿਨ੍ਹਾਂ ਨੇ ਇਹਨੂੰ ਸ਼ੁਰੂ ਕੀਤਾ ਸੀ। ਤੁਸੀਂ ਕਿਤਾਬ ਇਸ਼ੂ ਕਰਾ ਕੇ ਲੈ ਕੇ ਜਾਂਦੇ ਆ, 3 ਹਫ਼ਤੇ ਦੇ ਲਈ ਉਹ ਤੁਹਾਨੂੰ ਦਿੰਦੇ ਨੇ। ਉਸ ਤੋਂ ਬਾਅਦ ਆਬਵੀਅਸਲੀ ਫਾਈਨ ਹੁੰਦਾ। ਅਮਰੀਕਾ ਦੀ ਇੱਕੋ ਇੱਕ ਲਾਇਬ੍ਰੇਰੀ ਹੈ ਜਿੱਥੇ ਪੰਜਾਬੀ ਕਿਤਾਬਾਂ ਨੂੰ ਸਪੇਸ ਦਿੱਤੀ ਗਈ ਹੈ। ਲੇਟੈਸਟ ਮੂਵੀਜ਼ ਦੀਆਂ DVDs, ਮੂਵੀਜ਼ ਦੀਆਂ ਗਾਣਿਆਂ ਦੀਆਂ ਵੀਡੀਓ ਗੇਮਸ, ਹੋਰ ਬਹੁਤ ਕੁਝ ਸਹੂਲਤਾਂ। ਸੋ ਇੱਥੇ ਆ ਕੇ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਕੋਲ ਇੰਟਰਨੈਟ ਐਕਸੈਸ ਨਹੀਂ ਹੁੰਦਾ, ਫ੍ਰੀ ਦੇ ਵਿੱਚ ਤੁਸੀਂ ਆ ਕੇ ਇਹਨਾਂ ਦਾ ਇੰਟਰਨੈਟ ਯੂਜ਼ ਜਿਹੜਾ ਇੱਥੇ ਕਰ ਸਕਦੇ। ਇਹਨਾਂ ਨੇ ਕੰਪਿਊਟਰ ਵਗੈਰਾ ਜਿਹੜੇ ਉੱਥੇ ਲਾਏ ਆ। ਪੰਜਾਬੀ ਰੇਡੀਓ USA ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਸਾਰੇ ਹੀ ਵੇਖਣ ਵਾਲੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਸਟੋਰੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਜੇਕਰ ਪੰਜਾਬੀ ਹੋਣ ਤੇ ਮਾਣ ਨਾ ਹੋਇਆ ਤਾਂ ਕਿਉਂ, ਮਾਣ ਨਾਲ ਸ਼ੇਅਰ ਕਰਨ ਵਾਲੀ ਸਟੋਰੀ ਆ। ਫ੍ਰਿਜ਼ਨੋ ਕਾਉਂਟੀ ਦੇ ਵਿੱਚ ਕਰਮਲ ਲਾਇਬ੍ਰੇਰੀ ਦੇ ਵਿੱਚ ਅਸੀਂ ਖੜੇ ਹਾਂ। ਆ ਮੇਰੀ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ, ਫ੍ਰਿਜ਼ਨੋ ਕਾਉਂਟੀ ਪਬਲਿਕ ਲਾਇਬ੍ਰੇਰੀ ਕਰਮਲ ਬ੍ਰਾਂਚ। ਇੱਥੇ ਪੰਜਾਬੀ ਮਾਂ ਬੋਲੀ ਨੂੰ ਸਪੇਸ ਦਿੱਤੀ ਗਈ ਆ। ਇੱਥੇ ਜਿਹੜੀ 6ਵੀਂ ਰੋ ਆ ਨਾ, ਜਦੋਂ ਤੁਸੀਂ ਲਾਇਬ੍ਰੇਰੀ ਦੇ ਵਿੱਚ ਜਾਓਗੇ, 6ਵੀਂ ਰੋ ਜਿਹੜੀ ਆ ਉੱਥੇ ਪੰਜਾਬੀ ਲਿਟਰੇਚਰ ਆ, ਪੰਜਾਬੀ ਕਿਤਾਬਾਂ ਵਾ। ਇਹਨੂੰ ਸ਼ੁਰੂ ਕਰਨ ਵਾਲੇ ਤਾਂ ਬੇਸ਼ੱਕ ਅੱਜ ਸਾਡੇ ਦਰਮਿਆਨ ਨਹੀਂ ਰਹੇ ਜਿਨ੍ਹਾਂ ਨੇ ਇਹਨੂੰ ਸ਼ੁਰੂ ਕੀਤਾ ਸੀ, ਪਰ ਇੱਥੇ ਲਾਇਬ੍ਰੇਰੀ ਦੀਆਂ ਕੁਝ ਖਾਸ ਗੱਲਾਂ ਤੁਹਾਨੂੰ ਜ਼ਰੂਰ ਦੱਸਾਂਗੇ ਇਸੇ ਸਟੋਰੀ ਦੇ ਵਿੱਚ। ਖਾਸ ਗੱਲ ਇਹ ਹੈ ਕਿ ਪੰਜਾਬ ਦੀ ਹਰ ਕਿਤਾਬ ਤੁਹਾਨੂੰ ਇੱਥੇ ਮਿਲੇਗੀ। ਪੰਜਾਬ ਦੇ ਅਣਵੰਡੇ ਪੰਜਾਬ ਦੀਆਂ ਕਿਤਾਬਾਂ, ਹਰ ਆਈਡੀਓਲੋਜੀ ਦੀਆਂ ਕਿਤਾਬਾਂ, ਪੰਜਾਬ ਦੇ ਸਾਹਿਤ ਦੇ ਨਾਲ ਜੁੜੀਆਂ, ਪੰਜਾਬ ਦਾ ਸਿੱਖ ਇਤਿਹਾਸ, ਪੰਜਾਬ ਦੇ ਵਿੱਚ ਅਕਾਲੀ ਦਲ ਦੇ ਲੱਗੇ ਮੋਰਚੇ, ਪੰਜਾਬ ਦੇ ਵਿੱਚ ਜੋ 47 ਤੋਂ ਬਾਅਦ ਹੋਇਆ, 84 ਦਾ ਜੋ ਇਸੇ ਦਰਮਿਆਨ ਕਰਤਾਰ ਸਿੰਘ ਸਰਾਭਾ, ਸੋਹਣ ਸਿੰਘ ਭਕਨਾ, ਜਾਂ ਪੰਜਾਬ ਦੇ ਸਟੇਟ ਬਾਰੇ, ਪੰਜਾਬ ਪੋਲੀਟਿਕਸ ਬਾਰੇ ਜੋ ਕਿਤਾਬਾਂ ਇੱਥੇ ਰੱਖੀਆਂ ਗਈਆਂ ਨੇ ਤੁਹਾਨੂੰ ਮਿਲਣਗੀਆਂ, ਪੰਜਾਬੀ ਸਾਹਿਤ ਦੇ ਵਿੱਚ ਮਿਲਣਗੀਆਂ। ਵੈਸੇ ਤਾਂ ਇੱਕ ਵਿਦਵਾਨ ਨੇ ਕਿਹਾ, ਉਹ ਕਹਿੰਦੇ ਕਿ ਕਿਤਾਬ ਇੱਕ ਕਿਰਤ ਆ, ਕਿਤਾਬ ਇੱਕ ਜਿਹੜੀ ਆ ਉਹ ਕਿਰਤ ਆ। ਪਰ ਸਾਡੇ ਜਿਵੇਂ ਪੰਜਾਬ ਦੇ ਵਿੱਚ ਲਾਇਬ੍ਰੇਰੀ ਕਲਚਰ ਅਲੋਪ ਹੋ ਰਿਹਾ, ਤਾਂ ਇੱਥੇ ਕਰਮਲ ਲਾਇਬ੍ਰੇਰੀ ਹੈ ਜਿਹੜੀ ਉੱਥੇ ਪੰਜਾਬੀ ਨੂੰ ਸਪੇਸ ਦਿੱਤੀ ਗਈ ਹੈ। ਅਮਰੀਕਾ ਦੀ ਵਨ ਐਂਡ ਓਨਲੀ ਲਾਇਬ੍ਰੇਰੀ ਹੈ, ਜੇ ਮੈਂ ਗਲਤ ਨਾ ਹੋਵਾਂ ਤਾਂ ਅਮਰੀਕਾ ਦੀ ਇੱਕੋ ਇੱਕ ਲਾਇਬ੍ਰੇਰੀ ਹੈ ਜਿੱਥੇ ਪੰਜਾਬੀ ਕਿਤਾਬਾਂ ਨੂੰ ਸਪੇਸ ਦਿੱਤੀ ਗਈ ਆ। ਔਰ ਖਾਸ ਗੱਲ ਇਹ ਆ ਕਿ ਇਸ ਲਾਇਬ੍ਰੇਰੀ ਦੇ ਵਿੱਚ ਆ ਕੇ ਤੁਸੀਂ ਬੱਚਿਆਂ ਤੱਕ ਦੀਆਂ ਕਿਤਾਬਾਂ ਜਿਹੜੀਆਂ ਵਾ ਉਹ ਇਸ਼ੂ ਕਰਵਾ ਸਕਦੇ ਹੋ। ਇਸ ਲਾਇਬ੍ਰੇਰੀ ਦੇ ਵਿੱਚ ਅਸੀਂ ਕਿਤਾਬ ਲੈ ਕਦੋਂ ਸਕਦੇ ਹਾਂ, ਵਾਪਸ ਕਦੋਂ ਕਰ ਸਕਦੇ ਹਾਂ, ਕੀ ਪ੍ਰੋਸੈਸ ਹੈ, ਅਮਰੀਕਾ ਦੀ ਕਿਹੜੀ ID ਹੋਏ ਤਾਂ ਤੁਹਾਨੂੰ ਕਿਤਾਬ ਮਿਲੇਗੀ, ਤਾਂ ਉਹਦੇ ਬਾਬਤ ਅਸੀਂ ਤੁਹਾਨੂੰ ਦੱਸਾਂਗੇ। ਰਾਜਕਰਨਵੀਰ ਸਿੰਘ ਜੀ ਸਾਨੂੰ ਜੁਆਇਨ ਕਰਨਗੇ ਅਤੇ ਉਹਨਾਂ ਤੋਂ ਇਸ ਲਾਇਬ੍ਰੇਰੀ ਦੇ ਬਾਰੇ ਜਿਹੜਾ ਉਹ ਹੋਰ ਡਿਟੇਲ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਦੇ ਸਾਰੇ ਹੀ ਦਰਸ਼ਕਾਂ ਨੂੰ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿੱਦਾਂ ਤੁਸੀਂ ਦੱਸ ਹੀ ਰਹੇ, ਆਪਾਂ ਕਰਮਨ ਦੀ ਇੱਕ ਲਾਇਬ੍ਰੇਰੀ ਦੇ ਵਿੱਚ, ਪਬਲਿਕ ਲਾਇਬ੍ਰੇਰੀ ਸੈਬੈਸਟੀਅਨ ਬਿਲਡਿੰਗ ਦੇ ਵਿੱਚ ਆਪਾਂ ਇਸ ਟਾਈਮ ਪਹੁੰਚੇ ਹਾਂ। ਸੋ ਇੱਥੇ ਦੇ ਤੁਸੀਂ ਜਿੱਦਾਂ ਗੱਲ ਕਰ ਰਹੇ ਸੀ ਵੀ ਕਿਤਾਬਾਂ ਦੇ ਲਈ ਪਿਆਰ, ਲਾਇਬ੍ਰੇਰੀਆਂ ਦੇ ਲਈ ਪਿਆਰ ਬਹੁਤ ਆ। ਵਡਮੁੱਲੀ ਜਿਹੜੀ ਇੱਥੇ ਦੀ ਇਹ ਚੀਜ਼ ਆ, ਇਹ ਸੋਚਦੇ ਨੇ, ਇਹਨਾਂ ਦਾ ਇਹ ਮਨਸ਼ਾ ਆ ਵੀ ਲੋਕ ਵੱਧ ਤੋਂ ਵੱਧ ਪੜ੍ਹਨ, ਉਹਨਾਂ ਨੂੰ ਨੌਲੇਜ ਜਿਹੜੀ ਉਹ ਮਿਲੇ। ਆਪਾਂ ਨਗਰ ਕੀਰਤਨਾਂ 'ਤੇ ਦੇਖਦੇ ਹਾਂ ਲਿਟਰੇਚਰ ਵੰਡਿਆ ਜਾਂਦਾ, ਹੋਰ ਥਾਵਾਂ ਦੇ ਉੱਤੇ ਲਿਟਰੇਚਰ ਫ੍ਰੀ ਵੰਡਿਆ ਜਾਂਦਾ ਆ, ਨੋ ਡਾਊਟ ਉਹਦੇ ਵਿੱਚ ਉਹ ਚੰਗੀ ਗੱਲ ਆ। ਪਰ ਲਾਇਬ੍ਰੇਰੀਆਂ ਦਾ ਇੱਦਾਂ ਕਰਨਾ, ਗਠਨ ਕਰਨਾ, ਬਣਾਉਣਾ, ਜਿੱਥੇ ਜਾ ਕੇ ਹਰ ਇੱਕ ਜਾਣਾ ਆ ਸਕਦਾ ਆ, ਆ ਕੇ ਬਹਿ ਸਕਦਾ ਆ। ਆਪਾਂ ਜਦੋਂ ਇੱਥੇ ਐਂਟਰ ਕੀਤੇ, ਕਿਸੇ ਨੇ ਨਹੀਂ ਸਾਨੂੰ ਪੁੱਛਿਆ ਤੂੰ ਕੌਣ ਆ, ਨਾ ਕਿਸੇ ਨੇ ID ਮੰਗੀ ਵੀ ਤੂੰ ਕੀ ਆ। ਆਓ ਕਿਤਾਬ ਪੜ੍ਹੋ, ਆਰਾਮ ਦੇ ਨਾਲ ਅੰਦਰ ਮਾਹੌਲ ਦੇ ਵਿੱਚ ਸ਼ਾਂਤੀ ਦੇ ਨਾਲ ਕਿਤਾਬ ਪੜ੍ਹੋ। ਕਿਤਾਬ ਪੜ੍ਹਨੀ ਆ, ਨਾਲ ਲੈ ਕੇ ਜਾਣੀ, ਉਹ ਲੈ ਕੇ ਜਾਓ। ਤੁਸੀਂ ਦੱਸ ਰਹੇ ਸੀ, ਪੁੱਛ ਰਹੇ ਸੀਗੇ ਵੀ ਕਿੱਦਾਂ ਕਿਤਾਬ ਨੂੰ ਕਢਾਇਆ ਜਾਂਦਾ। ਦੇਖੋ ਕੁਛ ਕੁ ਕਿਤਾਬਾਂ ਮੈਂ ਵੀ ਕਢਾ ਕੇ ਜਿਹੜੀਆਂ ਇਹ ਲੈ ਕੇ ਆਉਂਦੀਆਂ ਆ। ਸੋ ਲਾਇਬ੍ਰੇਰੀ ਕਾਰਡ ਬਣਾਉਣ ਦੇ ਲਈ ਸਿਰਫ ਤੇ ਸਿਰਫ ਤੁਹਾਨੂੰ ID ਦੀ ਜ਼ਰੂਰਤ ਆ।
ਕੋਈ ਫੀਸ ਨਹੀਂ ਆ। ਸੋ ਫ੍ਰੀ ਆਫ ਕਾਸਟ ਆ। ਦੇਖੋ ਕਿੰਨਾ ਵਧੀਆ ਸਿਸਟਮ ਇਹਨਾਂ ਨੇ ਬਣਾਇਆ ਹੈ। ਇਹ ਨਹੀਂ ਆ ਵੀ ਜਿਵੇਂ ਇਸ ਲਾਇਬ੍ਰੇਰੀ ਤੋਂ ਲਿਆ ਤੇ ਇੱਥੇ ਕਿਤਾਬ ਵਾਪਸ ਕਰਨੀ ਆ। ਇਹ ਜਿਹੜੀਆਂ ਲਾਇਬ੍ਰੇਰੀ ਆ ਕਾਊਂਟੀ ਦੇ ਦੁਆਰਾ ਰਨ ਕੀਤੀਆਂ ਜਾ ਰਹੀਆਂ। ਸੋ ਪੂਰੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਲਾਇਬ੍ਰੇਰੀਜ਼ ਪਬਲਿਕ ਲਾਇਬ੍ਰੇਰੀ ਆਉਂਦੀਆਂ ਆ, ਇੱਕ ਥਾਂ ਤੋਂ ਲਓ ਕਿਤਾਬ ਦੂਜੇ ਥਾਂ ਦੇ ਉੱਤੇ ਦੇ ਸਕਦੇ ਆ। ਉਹ ਜਮ੍ਹਾਂ ਕਰਾ ਦਿਓ। 3 ਹਫ਼ਤੇ ਦੀ ਮੁਹਲਤ ਦਿੰਦੇ ਨੇ। ਜਦੋਂ ਤੁਸੀਂ ਕਿਤਾਬ ਇਸ਼ੂ ਕਰਾ ਕੇ ਲੈ ਕੇ ਜਾਂਦੇ ਆ 3 ਹਫ਼ਤੇ ਦੇ ਲਈ ਉਹ ਤੁਹਾਨੂੰ ਦਿੰਦੇ ਨੇ। ਉਸ ਤੋਂ ਬਾਅਦ 'ਚ ਆਬਵੀਅਸਲੀ ਫਾਈਨ ਹੁੰਦੇ ਆ ਜਿਹੜੇ ਆ। ਰਾਈਟ ਨਾਓ ਜਿਹੜੀ ਇੱਥੇ ਲਾਇਬ੍ਰੇਰੀਅਨ ਸੀਗੀ ਸ਼ੈਰੀ ਕਰਮਨ ਲਾਇਬ੍ਰੇਰੀ ਦੇ ਵਿੱਚ, ਉਹਨਾਂ ਨੇ ਦੱਸਿਆ ਵੀ ਜਿਹੜਾ ਮੈਜਰ ਬੀ ਆ ਟੈਕਸ ਜਿਹੜਾ ਇਕੱਤਰ ਕੀਤਾ ਜਾ ਰਿਹਾ ਮੈਜਰ ਬੀ ਦੇ ਨਾਲ, ਉਸ ਦੇ ਨਾਲ ਇਹਨਾਂ ਲਾਇਬ੍ਰੇਰੀਜ਼ ਦੀ ਫੰਡਿੰਗ ਚੱਲਦੀ ਆ। ਉਹਨਾਂ ਨੇ ਕਿਹਾ ਵੀ ਹਾਲਾਤ ਉੱਦਾਂ ਵੈਸੇ ਲਾਇਬ੍ਰੇਰੀਆਂ ਦੇ ਵਿੱਚ ਪੜ੍ਹਨ ਪੜ੍ਹਾਉਣ ਵਾਲੇ ਇਹਨਾਂ ਨੇ ਇਨਫਰਾਸਟਰਕਚਰ ਜ਼ਰੂਰ ਬਣਾਇਆ ਆ, ਪਰ ਲੋਕਾਂ 'ਚ ਅਜੇ ਵੀ ਇੱਥੇ ਵੀ ਥੋੜ੍ਹਾ ਜਿਹਾ ਕਿਤੇ ਪਿੱਛੇ। ਹਫ਼ਤੇ ਦੇ ਕਹਿੰਦੇ 150 ਲੋਕ ਆਉਂਦੇ ਆ, ਮਸਾਂ ਹੀ 150 ਲੋਕ ਜਿਹੜੇ ਆਉਂਦੇ। ਕਹਿੰਦੇ ਇੱਕ ਤਾਂ ਚਲੋ ਕੋਵਿਡ ਕਰਕੇ ਬਹੁਤ ਪ੍ਰੋਬਲਮ ਰਹੀ, 2 ਸਾਲ ਸਭ ਕੁਝ ਬੰਦ ਰਿਹਾ। ਇਹ ਪੰਜਾਬੀ ਕਿੰਨੇ ਕੁ ਆਉਂਦੇ ਆ? ਪੰਜਾਬੀ ਉਹਨਾਂ ਨੇ ਦੱਸਿਆ ਵੀ ਬਹੁਤ ਘੱਟ ਆ। ਜਿਹੜੇ ਥਿੰਦ ਪਰਿਵਾਰ ਦੇ ਤੁਸੀਂ ਗੱਲ ਕਰ ਰਹੇ ਸੀ, ਜਿਨ੍ਹਾਂ ਨੇ ਇੱਥੇ ਪੰਜਾਬੀ ਦਾ ਸੈਕਸ਼ਨ ਬਣਵਾਇਆ, ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਆਉਂਦਾ ਜਾਂਦਾ ਰਹਿੰਦਾ, ਕਿਤਾਬਾਂ ਦੇ ਜਾਂਦੇ ਆ, ਲੈ ਜਾਂਦੇ, ਉਹ ਸਾਰਾ ਕੁਝ ਕਰਦੇ ਆ। ਬਾਕੀ ਹੋਰ ਜਿਹੜੇ ਇੱਥੇ ਵਸੋਂ ਹੈਗੀ ਆਪਣੇ ਪੰਜਾਬੀ ਦੀ ਇੱਥੇ, ਉਹ ਵੀ ਆਉਂਦੇ ਜਾਂਦੇ ਆ ਜਦੋਂ ਕਿਸੇ ਨੂੰ ਜਿੱਦਾਂ ਦੀ ਵੀ ਜ਼ਰੂਰਤ ਜਿਹੜੀ ਉਹ ਹੋਵੇ, ਪਰ ਘੱਟ ਨੇ। ਉਹਨਾਂ ਦਾ ਸੀਗਾ ਵੀ ਅਸੀਂ ਵੱਧ ਹੋਈਏ। ਸੋ ਸਮਰ ਦੇ ਵਿੱਚ ਕਹਿੰਦੇ ਵੀ ਅਸੀਂ ਇੱਥੇ ਹੁਣ ਰੀਡਿੰਗ ਕਲਾਸਿਸ ਜਿਹੜੀਆਂ ਉਹ ਲਾਉਣੀਆਂ ਸ਼ੁਰੂ ਕਰਨੀਆਂ ਬੱਚਿਆਂ ਦੀਆਂ, ਉਹ ਬਹੁਤ ਫੇਮਸ ਹੁੰਦੀਆਂ ਆ। ਉਹਦੇ ਲਈ ਬਹੁਤ ਲੋਕ ਜਿਹੜੇ ਉਹ ਆਉਂਦੇ ਆ। ਸੋ ਭੰਡਾਰ ਇਹਨਾਂ ਦਾ ਇੱਦਾਂ ਆ ਵੀ ਕਹਿੰਦੇ ਵੀ ਜੇ ਤੁਸੀਂ ਕਿਸੇ ਕਿਤਾਬ ਨੂੰ ਚਾਹੁੰਦੇ ਆ ਵੀ ਤੁਹਾਨੂੰ ਇੱਥੇ ਨਹੀਂ ਮਿਲ ਰਹੀ, ਇਹਨਾਂ ਦਾ ਆਨਲਾਈਨ ਅਕਾਊਂਟ ਬਣਾ ਕੇ ਤੁਸੀਂ ਉੱਥੇ ਇਹਨਾਂ ਨੂੰ ਕਹਿ ਸਕਦੇ ਵੀ ਭਾਈ ਸਾਨੂੰ ਦੇਖੋ ਇਹ ਕਿਤਾਬ ਤੁਹਾਨੂੰ ਅਵੇਲੇਬਲ ਆ। ਉਹ ਆਲੇ ਦੁਆਲੇ ਦੀਆਂ ਹੋਰ ਕਾਊਂਟੀਜ਼ 'ਚੋਂ ਦੇਖ ਕੇ ਜੇ ਅਵੇਲੇਬਲ ਹੋਈ ਤਾਂ ਤੁਹਾਨੂੰ ਉਹ ਜਿਹੜੀ ਆ ਇੱਥੇ ਪ੍ਰਦਾਨ ਕਰ ਦੇਣਗੇ। ਸੋ ਤੁਸੀਂ ਉਹ ਜਿਹੜੀ ਉਹ ਲੈ ਕੇ ਜਾ ਸਕਦੇ ਆ। ਫਿਰ ਲੇਟੈਸਟ ਮੂਵੀਜ਼ ਦੀਆਂ DVDs, ਮੂਵੀਜ਼ ਦੀਆਂ, ਗਾਣਿਆਂ ਦੀਆਂ, ਵੀਡੀਓ ਗੇਮਸ, ਹੋਰ ਬਹੁਤ ਕੁਝ ਸਹੂਲਤ ਆ। ਸੋ ਇੱਥੇ ਆ ਕੇ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਕੋਲ ਇੰਟਰਨੈਟ ਐਕਸੈਸ ਨਹੀਂ ਹੁੰਦਾ, ਫ੍ਰੀ ਦੇ ਵਿੱਚ ਤੁਸੀਂ ਆ ਕੇ ਇਹਨਾਂ ਦਾ ਇੰਟਰਨੈਟ ਯੂਜ਼ ਜਿਹੜਾ ਇੱਥੇ ਕਰ ਸਕਦੇ। ਇਹਨਾਂ ਨੇ ਕੰਪਿਊਟਰ ਵਗੈਰਾ ਜਿਹੜੇ ਉੱਥੇ ਲਾਏ ਆ। ਸੋ ਬਹੁਤ ਵੱਡੀ ਆ, ਬਹੁਤ ਅਹਿਮ ਚੀਜ਼ ਆ। ਇੱਕ ਦੇਖੋ ਪ੍ਰਵੀਨ ਜੀ ਵੀ ਪੰਜਾਬ ਦੇ ਵਿੱਚ ਪੰਜਾਬੀ ਕਿਤਾਬਾਂ ਨੂੰ ਤਾਂ ਬਾਹਰ ਧੱਕਿਆ ਜਾ ਰਿਹਾ। ਪੰਜਾਬੀ ਬੋਲਣ 'ਤੇ ਪਾਬੰਦੀਆਂ, ਸ਼ਿਕਾਇਤਾਂ ਤੇ ਫਾਈਨ ਵਗੈਰਾ ਜਿਹੜੇ ਉਹ ਲੱਗ ਰਹੇ ਆ। ਇੱਥੇ ਪੰਜਾਬੀ ਦੀਆਂ ਆਪਾਂ ਕਿੰਨੀਆਂ ਸੈਂਕੜੇ ਕਿਤਾਬਾਂ ਦੇਖ ਕੇ ਆਏ ਹਾਂ। ਰੂਹ ਖੁਸ਼ ਜਿਹੜਾ ਆ ਇਸ ਦੇ ਵਿੱਚ ਹੋ ਗਿਆ ਆ। ਸੋ ਆ ਕੇ ਤੁਹਾਨੂੰ ਦਿਖਾਵਾਂਗੇ ਵੀ ਜਿੰਨੇ ਵੀ ਤੁਸੀਂ ਇਸ ਟਾਈਮ ਦੇਖ ਰਹੇ ਆ, ਸੋ ਅਸੀਂ ਤੁਹਾਨੂੰ ਉਹ ਦਿਖਾਵਾਂਗੇ ਵੀ ਬਹੁਤ ਵਧੀਆ ਜਿਹੜਾ ਇੱਕ ਉਪਰਾਲਾ ਹੈਗਾ ਆ। ਸੋ ਇੱਦਾਂ ਦੇ ਉਪਰਾਲੇ ਜਿੱਥੇ ਵੀ ਤੁਸੀਂ ਹੈਗੇ ਆ, ਜਿਹੜੇ ਸ਼ਹਿਰ 'ਚ ਖਾਸ ਕਰਕੇ ਜਿੱਥੇ ਭਾਰੀ ਵਸੋਂ 'ਚ ਪੰਜਾਬੀ ਰਹਿੰਦੇ ਆ, ਉਹਨਾਂ ਨੂੰ ਆਪੋ ਆਪਣੀਆਂ ਲੋਕਲ ਪਬਲਿਕ ਲਾਇਬ੍ਰੇਰੀਜ਼ ਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਵੀ ਆਪਣੀਆਂ ਬੁੱਕਸ ਜਿਹੜੀਆਂ ਆ ਉਹਨਾਂ ਨੂੰ ਐਡ ਕਰੋ। ਅਪਰੂਵਲ ਪ੍ਰੋਸੈਸ ਬੁੱਕ ਦਾ ਥੋੜ੍ਹਾ ਜਿਹਾ ਮੇਬੀ ਔਖਾ ਹੁੰਦਾ ਹੋਵੇ। ਉਹ ਕਾਊਂਟੀ ਵਾਲਿਆਂ ਨੇ ਡਿਸਾਈਡ ਕਰਨਾ ਵੀ ਕਿਹੜੀ ਬੁੱਕ ਉਹਨਾਂ ਦੀ ਲਾਇਬ੍ਰੇਰੀ ਦੇ ਵਿੱਚ ਰੱਖੀ ਜਾਣੀ ਆ, ਕਿਹੜੀ ਜਿਹੜੀ ਉਹ ਕੱਢੀ ਜਾਣੀ ਆ। ਉਹ ਜਿਹੜੀ ਕਾਊਂਟੀ ਦਾ ਆਫਿਸ ਆ ਉੱਥੇ ਡਿਸਾਈਡ ਹੋਣਾ ਆ। ਹੁਣ ਦੇਖੋ ਫਰੈਜ਼ਨੋ ਕਾਊਂਟੀ ਦੇ ਵਿੱਚ ਆਲਰੇਡੀ ਇਹ ਬੁੱਕਸ ਅਪਰੂਵਡ ਨੇ ਕਿਉਂਕਿ ਲਾਇਬ੍ਰੇਰੀ 'ਚ ਪਈਆਂ ਨੇ। ਸੋ ਤੁਸੀਂ ਜਿਹੜੇ ਫਰੈਜ਼ਨੋ ਕਾਊਂਟੀ ਦੇ ਹੋਰ ਜਿੰਨੇ ਵੀ ਸ਼ਹਿਰ ਆ ਉੱਥੇ ਜਾ ਕੇ ਮੰਗ ਕਰੋ ਵੀ ਸਾਨੂੰ ਇੱਥੇ ਵੀ ਪੰਜਾਬੀ ਦਾ ਸੈਕਸ਼ਨ ਜਿਹੜਾ ਆ ਉਹ ਬਣਾਇਆ ਜਾਵੇ। ਜੀ ਰਾਜ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਆਪਣੇ ਨਾਲ ਰਾਜਕਰਮਵੀਰ ਸਿੰਘ ਜੀ, ਜਿਨ੍ਹਾਂ ਨੇ ਡਿਟੇਲ ਵਾਈਜ਼ ਤੁਹਾਨੂੰ ਸਾਰਾ ਕੁਝ ਦੱਸਿਆ ਪ੍ਰੋਸੈਸ ਕੀ ਹੈ ਤੇ ਕਿਵੇਂ ਆ। ਪਰ ਮਾਣ ਕਰਨ ਵਾਲੀ ਗੱਲ ਇਹ ਆ ਵੀ ਸਪੇਸ ਤੁਹਾਨੂੰ ਉਦੋਂ ਦਿੱਤੀ ਜਾਂਦੀ ਹੈ। ਇਹ ਗੱਲ ਨੋਟ ਕਰਨ ਵਾਲੀ ਆ। ਸਪੇਸ ਤੁਹਾਨੂੰ ਉਦੋਂ ਮਿਲੇਗੀ ਜਦੋਂ ਤੁਹਾਡੀ ਐਗਜ਼ਿਸਟੈਂਸ ਪ੍ਰਵਾਨ ਹੋਏਗੀ। ਤੁਹਾਡੇ ਲਿਟਰੇਚਰ ਨੂੰ ਸਪੇਸ ਉਦੋਂ ਮਿਲੇਗੀ ਜਦੋਂ ਹੋਏਗਾ ਕਿ ਹਾਂ ਇਹ ਲਿਟਰੇਚਰ ਵੀ ਪੜ੍ਹਨ ਵਾਲੇ ਲੋਕ ਹੈਗੇ ਆ। ਸੋ ਜਿੰਨੇ ਵੀ ਨੇੜੇ ਤੇੜੇ ਦੇ ਪੰਜਾਬੀ ਵਸਦੇ ਆ ਉਹ ਲਾਇਬ੍ਰੇਰੀ ਦੇ ਵਿੱਚ ਗਾਹੇ ਬਗਾਹੇ ਟਾਈਮ ਕੱਢ ਕੇ ਜ਼ਰੂਰ ਆਉਣ। ਔਰ ਸੈਕੰਡ ਚੀਜ਼ ਜਿਹੜੀ ਆ ਉਹ ਇਹ ਆ ਕਿ ਦੇਖੋ ਇੱਕ ਪਾਸੇ ਅਸੀਂ ਸੰਘਰਸ਼ ਕਰ ਰਹੇ ਹਾਂ ਵੀ ਸਾਡੇ ਮੀਲ ਪੱਥਰਾਂ ਤੋਂ ਪੰਜਾਬੀ ਨਾ ਲਾਓ, ਸਾਡੇ ਹਾਈਵੇਜ਼ ਤੇ ਪੰਜਾਬੀ ਲਿਖੀ ਹੋਣੀ ਚਾਹੀਦੀ ਹੈ, ਸਾਡੇ ਜਿਹੜੇ ਸਕੂਲ ਆ ਉਹਦੇ 'ਚ ਪੰਜਾਬੀ ਨਾ ਕੱਢੋ। ਔਰ ਹਾਲਾਂਕਿ ਜਿਹੜੇ ਹੋਰ ਦੂਜੇ ਬੋਰਡ ਨੇ ਉਹ ਪੰਜਾਬੀ ਨੂੰ ਕਿੰਨੀ ਕੁ ਮਹੱਤਤਾ ਦਿੰਦੇ ਆ, ਮਾਂ ਬੋਲੀ ਨੂੰ, ਉਹ ਅਸੀਂ ਸਾਰੇ ਜਾਣਦੇ ਹਾਂ। ਪਰ ਤੁਸੀਂ ਵੇਖੋ ਵੀ ਮਾਣ ਕਰਨ ਵਾਲੀ ਗੱਲ ਇਹ ਆ ਵੀ ਅਮਰੀਕਾ ਦੇ ਵਿੱਚ ਇੱਕ ਲਾਇਬ੍ਰੇਰੀ ਦੇ ਵਿੱਚ ਸਾਡਾ ਪੰਜਾਬੀ ਲਿਟਰੇਚਰ ਪਿਆ ਵਾ। ਔਰ ਖਾਸ ਗੱਲ ਇਹ ਆ ਵੀ ਲਿਟਰੇਚਰ ਦੇ ਵਿੱਚ ਹਰ ਆਈਡੀਓਲੋਜੀ, ਹਰ ਮੋਰਚਾ, ਹਰ ਚੀਜ਼ ਤੁਹਾਨੂੰ ਇੱਥੇ ਮਿਲੇਗੀ। ਬੱਚਿਆਂ ਦੇ ਤੱਕ ਦੀਆਂ ਵੀ ਜਿਹੜੀਆਂ ਚੀਜ਼ਾਂ ਨੇ ਤੁਸੀਂ ਇੱਥੋਂ ਹਾਸਲ ਕਰ ਸਕਦੇ ਹੋ। ਜਦੋਂ ਕਿਤੇ ਵੀ ਕਰਮਨ ਗੇੜਾ ਲੱਗੇ ਤਾਂ ਇੱਧਰ ਆਉਣਾ ਨਾ ਭੁੱਲਿਓ। ਜੇਕਰ ਤੁਸੀਂ ਇੱਥੇ ਆਓਗੇ, ਵਿਜ਼ਟਰ ਜਿੰਨੇ ਵੀ ਵੱਧ ਹੋਣਗੇ ਤਾਂ ਪੰਜਾਬੀ ਲਿਟਰੇਚਰ ਨੂੰ ਓਨੀ ਹੀ ਇੱਥੇ ਜ਼ਿਆਦਾ ਸਪੇਸ ਮਿਲੀ ਜਾਊਗੀ, ਹੋਰ ਵੀ ਕਿਤੇ ਮਿਲੂਗੀ। ਸੋ ਜਦੋਂ ਵੀ ਕਿਤੇ ਆਓ ਕਰਮਨ ਲਾਇਬ੍ਰੇਰੀ ਦੇ ਵਿੱਚ ਆਉਣਾ ਨਾ ਭੁੱਲਿਓ। ਜੇਕਰ ਪੰਜਾਬੀ ਹੋ, ਮਾਣ ਨਾਲ ਇਹਨਾਂ ਚੀਜ਼ਾਂ ਨੂੰ ਸ਼ੇਅਰ ਕਰ ਸਕਦੇ ਹੋ ਤਾਂ ਸ਼ੇਅਰ ਜ਼ਰੂਰ ਕਰਿਓ। ਅਮਰੀਕਾ ਦੇ ਵਿੱਚ ਸਪੇਸ, ਜਦਕਿ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ